ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਤੇ ਵਲੌਗ ਪੂਰਾ ਦੇਖਿਓ, ਇਨਸ਼ਾਅੱਲਾ ਤੁਹਾਨੂੰ ਬਹੁਤ ਅੱਛਾ ਲੱਗੂਗਾ। ਜੇ ਵਧੀਆ ਲੱਗਾ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ। ਤੇ ਤੁਹਾਨੂੰ ਦਿਖਾਉਂਦੇ ਆ ਜੀ ਆਪਣੀ ਰੂਟੀਨ ਅੱਜ ਦੀ, ਕਿ ਅੱਜ ਦਾ ਦਿਨ ਆਪਣਾ ਕਿੱਦਾਂ ਗੁਜ਼ਰਦਾ ਵਾ। ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਆਪਾਂ ਜਾਣਾ ਵਾ ਪਿੰਡੋਂ ਲਾਹੌਰ, ਠੀਕ ਆ। ਲੇਕਿਨ ਲਾਹੌਰ ਜਾਣ ਤੋਂ ਪਹਿਲਾਂ ਕਾਫੀ ਜ਼ਿਆਦਾ ਕੰਮ ਆ, ਤੁਹਾਨੂੰ ਪਤਾ। ਉਹ ਨਿਬੇੜ ਬੂੜ ਲਈਏ। ਇਸ ਟਾਈਮ ਧੁੱਪ ਕਾਫੀ ਜ਼ਿਆਦੀ ਆ, ਮਤਲਬ ਵੀ ਸੂਰਜ ਪੂਰੇ ਭਾਰ ਨਾਲ ਲੱਗਾ ਹੋਇਆ ਵਾ। ਥੋੜਾ ਜਿਹਾ ਲੇਟ ਹੋ ਗਿਆ ਵਲੌਗ ਸ਼ੁਰੂ ਕਰਦੇ ਅੱਜ ਪੈਕਿੰਗ ਵਗੈਰਾ ਕਰਦੇ ਪਏ ਸੀ। ਇੱਕ ਦੋ ਚੀਜ਼ਾਂ ਕਰਨੀਆਂ ਉਹ ਕੀਤੀਆਂ ਬਸ। ਤੇ ਹੁਣ ਬਾਹਰ ਆਏ ਆ, ਮਾਲ ਪੱਠੇ ਪੁੱਠੇ ਖਾ ਹਟਿਆ ਵਾ, ਗਾਵਾਂ ਖਾਂਦੀਆਂ ਪਈਆਂ ਵਾ। ਚਿਸ਼ਤੀ ਨੇ ਪੱਠੇ ਪਾਏ ਹੋਏ ਆ, ਚਿਸ਼ਤੀਆਂ ਦਾ ਲੱਗਾ ਹੋਇਆ ਵਾ ਗੋਇਆ ਚੱਕਣ। ਤੇ ਸੈਮ ਲੱਗਾ ਹੋਇਆ ਵਾ ਪੈਪ ਨੂੰ। ਮਤਲਬ ਹਰ ਬੰਦਾ ਹੀ ਮਾਸ਼ਾਅੱਲਾ ਇੰਨੀ ਗਰਮੀ 'ਚ ਲੱਗਾ ਹੋਇਆ ਕੰਮ ਕਰਨ। ਇੱਕ ਲੰਪ ਕੱਸਦਾ ਪਿਆ ਵਾ ਹੈ, ਨਿਕਲ ਗਿਆ ਸੀ। ਅੱਛਾ ਕਰਦੇ ਪੱਕਾ ਹੀ ਆ ਉਹ। ਹੁਣ ਤਾਂ ਅੱਗੇ ਆਪਾਂ ਇੱਧਰੋਂ ਲਾਉਂਦੇ ਹੁੰਦੇ ਸੀ ਨਾ ਪਾਈਪ, ਸੋ ਡਾਇਰੈਕਟ ਇੱਥੋਂ ਲਾ ਕੇ ਇੱਧਰ ਲੈ ਆਉਂਦੇ ਸੀ। ਹੁਣ ਤਾਂ ਪੈਪ ਘਰੋਂ ਹੀ ਆਉਂਦਾ ਡਾਇਰੈਕਟ। ਆ ਦੇਖੋ ਨਾ ਕਿ ਆਹ ਜਿਹੜਾ ਇਹ ਸਿੱਧਾ ਉੱਧਰੋਂ ਆਉਂਦਾ ਵਾ। ਸੋ ਤਾਂ ਕਰਕੇ ਟੈਨਸ਼ਨ ਪਰੇਸ਼ਾਨੀ ਹੋ ਗਈ ਆ ਖ਼ਤਮ। ਤੇ ਇੱਧਰ ਆਪਣੀਆਂ ਬੈਠੀਆਂ ਵਾ ਰਾਣੋ ਹੋਣੀਆਂ। ਰਾਣੋ ਉਹ ਵੇਖੋ ਵਿਚਾਲੇ ਰਾਣੋ ਆ, ਤੇ ਅੱਗੇ ਪਿੱਛੇ ਉਹਦੇ ਜਿਹੜੀ ਬਾਕੀ ਜਨਤਾ ਵਾ, ਬਚਾ ਪਾਰਟੀ ਆ, ਤੇ 2-3 ਜਣੀਆਂ ਨਾਲ ਆ। ਇਹ ਤੁਰਦੀਆਂ ਇੱਥੋਂ ਐ ਹੌਲੀ ਹੌਲੀ ਨਾਲ ਉੱਤੋਂ ਦੀ ਇੱਧਰ ਜਾਣਾ, ਫਿਰ ਇੱਧਰ ਜਾਣਾ, ਫਿਰ ਉਹਦੇ ਅੰਦਰ ਜਾ ਕੇ ਬਹਿਣ। ਇਹ ਘਰੇ ਗਿੱਝ ਗਈਆਂ ਜਾਣੀਆਂ। ਬੇਬੇ ਨਾ ਰੋਟੀ ਪਾਉਂਦੀ ਘਰੇ, ਬੇਬੇ ਰੋਟੀ ਘਰੇ ਪਾਉਂਦੀ ਹੈ। ਤੇ ਇਹ ਨਾ ਪੱਕੀਆਂ ਘਰੇ ਗਿੱਝੀਆਂ ਹੋਈਆਂ ਵਾ। ਉਹਨੂੰ ਤੁਰ ਜਾਂਦੀਆਂ ਵਾ ਉੱਥੇ ਜਾ ਕੇ ਨਾ ਆਰਾਮ ਸਕੂਨ ਨਾਲ ਬਹਿ ਜਾਂਦੀਆਂ। ਤੇ ਕੱਲ ਬੇਬੇ ਨੇ ਕੀ ਕੀਤਾ ਕਿ ਉਹ ਜਿਹੜੀ ਜਗ੍ਹਾ ਵਾ ਆਪਣੀਆਂ ਨਿੰਮਾਂ ਦੇ ਵਿੱਚ ਥਾਂ ਬਣੀ ਹੋਈ ਹੈ, ਉੱਥੇ ਨਾ ਟੋਇਆ ਆਲਰੇਡੀ ਥੋੜ੍ਹਾ ਪਹਿਲਾਂ ਮਾਰਿਆ ਹੋਇਆ ਸੀ, ਥੋੜ੍ਹਾ ਹੋਰ ਮਾਰ ਕੇ ਉਹਦੇ ਵਿੱਚ ਪਾਣੀ ਛੱਡਤਾ। ਉਹ ਘਰੇ ਹੀ ਹੈ ਜੀ, ਇਹਨਾਂ ਨੂੰ ਮਾਹੌਲ ਮਿਲ ਗਿਆ ਜਿਹੜਾ ਬਾਹਰ ਵਾਲਾ ਸੀ। ਤੇ ਸੈਂ ਝੜ ਪਿੱਛੇ ਇਹਨਾਂ ਨੂੰ ਬਾਹਰੋਂ ਘੇਰ ਘੂਰ ਕੇ ਲਿਆਉਂਦਾ। ਆ ਲੈਣੀਆਂ ਲੋ ਜੀ, ਭਾ ਆ ਗਿਆ ਟਰੈਕਟਰ ਲੈ ਕੇ ਕਰਾਹ ਪਾਉਣ। ਇਸ ਭਾ ਦੀ ਕਪਾਹ ਦੇ ਵਿੱਚ ਆ ਨਿੰਮਾਂ ਤੇ ਗੁੰਬੀਆਂ। ਹਾਂ ਹੁਣ ਪਾ ਲਈਏ। ਹੁਣ ਦੱਸ ਕੀ ਕਹਿਣਾ ਸੀ? ਕੋਈ ਗੱਲ ਨਹੀਂ ਯਾਰ, ਕੈਮਰੇ ਤੋਂ ਨਾ ਡਰ, ਕੁਛ ਨਹੀਂ ਕਹਿੰਦਾ ਇਹ। ਯਕੀਨ ਮੰਨ, ਦੰਦੀ ਨਹੀਂ ਵੜਦਾ, ਕਸਮ ਲੈ ਲਾ ਬਸ। ਅੱਗੇ ਤੂੰ ਕਹਿਣਾ ਸੀ ਗੁੰਬੀਆਂ ਲੈ ਲਾ, ਪੱਟ ਕੇ ਲਿਆ ਕੇ ਦੇਂਗਾ ਕਿ ਨਹੀਂ? ਆ ਜਿਓ ਮੈਂ ਪੱਟ ਦੂੰ। ਕਿੱਥੇ ਆ ਭਲਾ? ਬਾਈ ਕਾਲੇ ਨੇ ਪਕਾ ਛੱਡੀਆਂ ਮੇਰੀਆਂ। ਤੇਰੀਆਂ ਛੱਡੀਆਂ ਹੋਈਆਂ? ਆ ਗੁੰਮੀਆਂ ਕਿਹੜੀ ਕਪਾਹ ਭਲਾ? ਆ ਬੂਹੇ ਵਾਲੀ ਉੱਥੇ ਲੱਗੀਆਂ ਹੋਈਆਂ ਵਾ? ਆਪ ਛੱਡੀਆਂ ਮੇਰੀਆਂ ਜਾਨ। ਅੱਛਾ ਠੀਕ ਆ। ਪਾ ਪਹਿਲਾਂ ਇੱਕ ਪਾ ਨਾ, ਪਹਿਲਾਂ ਲਿੰਕ ਪਾ ਇੱਕ, ਉਸ ਤੋਂ ਬਾਅਦ ਪਹਿਲਾਂ ਇੱਕ ਲਿੰਕ ਪਾਉਣੀ ਆ। ਆ ਵੇਖ ਨਹੀਂ ਆਉਣ ਦੇ ਠਾਂ ਇੱਕ ਲਿੰਕ ਪਾ ਲਈ ਨਾ। ਹਾਂ ਹੁਣ ਆ ਪਾ, ਹੁਣ ਫੱਟੀ ਪਾ। ਠੀਕ ਆ, ਫੱਟੀ ਤੋਂ ਬਾਅਦ ਜਾ ਕੇ ਆਖਰੀ ਲਿੰਕ ਪਾਉਣੀ ਆ। ਚਲੋ ਫਿਰ ਮੈਂ ਸੈਮ ਹੁਣਾਂ ਨੂੰ ਘੱਲੂੰਗਾ, ਦੇ ਦੀ ਪੱਟ ਕੇ। ਹੈ ਪਾ ਓਏ, ਠੰਡੇ ਟਾਈਮ ਠੰਡੇ ਟਾਈਮ ਮੈਂ ਚਲੇ ਜਾਣਾ ਯਾਰ, ਲਾਹੌਰ ਜਾਣਾ ਅੱਜ ਮੈਂ। ਹਾਂ ਸੈਮ ਆ ਜੂਗਾ। ਹੈ ਪੱਟ ਦੀ ਉਹਨਾਂ ਨੇ ਇੱਕ ਗੁੰਬੀ। ਸੈਮ ਸਾਹਿਬ ਭਾ ਦੇ ਚੱਲ ਜਾਣਾ ਵਾ ਸ਼ਾਮੀ, ਭਾ ਦੇ ਕੋਲੇ, ਠੀਕ ਆ। ਉਹ ਕਹਿੰਦਾ ਗੁੰਬੀ ਪੱਟ ਦੂੰਗਾ ਮੈਂ ਤੁਹਾਨੂੰ। ਇੱਕ ਗੁੰਬੀ ਹੈ ਨਾ ਸੋਹਣੀ ਬੜੀ ਗਾਚੀ ਕਢਾ ਕੇ ਲਿਆਉਣਗੇ, ਉਹ ਮੇਰਾ ਵੀਰ ਲਿਆ ਕੇ ਇੱਥੇ ਲਾ ਦਿਓ। ਹੈ ਮਤਲਬ ਇੱਕ ਸੋਹਣੀ ਬੜੀ ਗਾਚੀ ਆ ਵੀ ਉਹਦੇ ਨਾਲ, ਹੈ ਜਿਹੜੀ ਤੁਹਾਨੂੰ ਲੱਗਦੀ ਹੋਈ ਵੀ ਇਹ ਸੁੱਕ ਗਈ ਆ, ਵੀ ਨਹੀਂ ਹੋਣੀ, ਜ਼ਿਆਦਾ ਚਾਂਸ ਜਿਹਦੇ ਨਾ ਹੋਏ ਉੱਥੇ, ਠੀਕ ਆ। ਲਓ ਜੀ, ਪਾਣੀ ਨੂੰ ਸਹੀ ਕੱਢਦੀ ਮੋਟਰ ਹੈ ਨਾ। ਨਹੀਂ ਆਹ ਤਾਂ ਬੜਾ ਸੋਹਣਾ ਨਿਜ਼ਾਮ ਹੋ ਗਿਆ, ਸ਼ੁਕਰ ਅਲਹਮਦੁਲਿਲਾ। ਲਓ ਜੀ, ਆਪਾਂ ਹੋ ਗਏ ਆ ਰੈਡੀ ਜਾਣ ਵਾਸਤੇ। ਸਮਾਨ ਸਮੂਨ ਲਿਆ ਚੁੱਕ, ਹੈਲਮਟ ਆ ਗਿਆ ਤੇ ਬੈਗ ਬੂਗ ਬਾਕੀ ਇਨਸ਼ਾਅੱਲਾ। ਸੈਮ ਸਾਹਿਬ ਹੁਣ ਗੱਲ ਇਹ ਆ ਵੀ ਇਹਨਾਂ ਦਾ ਰੱਖਿਓ ਧਿਆਨ। ਆ ਵੇਖੋ ਬੈਠੀਆਂ ਇੱਥੇ, ਹੈ ਇਹ ਇੱਥੇ ਸਾਰਾ ਦਿਨ ਮੈਨੂੰ ਲੱਗਦਾ ਘਰੇ ਰਹਿੰਦੀਆਂ ਬੇਬੇ। ਇਹ ਇਹਨਾਂ ਨੂੰ ਕੁਛ ਪਾਇਆ ਕਿ ਨਹੀਂ ਪਾਇਆ? ਮੈਂ ਰੋਟੀ ਪਾਈ ਇਹਨਾਂ ਨੂੰ, ਦਾਣੇ। ਸੈਮ ਨਾ ਉਹ ਦੂਜਾ ਨਹੀਂ ਹੁੰਦਾ ਕੀ ਹੈ, ਨਹੀਂ ਉਹ ਦੂਜੇ ਆ ਜਿਹੜਾ ਦਲੀਆ ਨਾ ਸ਼ੌਕ ਨਾਲ ਖਾਂਦੇ ਆ। ਦਲੀਆ ਲਾਜ਼ਮੀ ਚੇਤੇ ਨਾਲ ਚਕਵਾ ਲਿਆਇਓ ਨਾ ਤੁਸੀਂ ਉੱਥੋਂ ਮੰਗਵਾ ਕੇ। ਇਹਨਾਂ ਨੂੰ ਇੰਨਾ ਕੀ ਨਾ ਉਹ ਜਿਹੜਾ ਵਾ ਵੰਡਾ ਰਿਹਾ ਵਾ,
ਗਾਵਾਂ ਨੂੰ ਪਾਈਦਾ, ਉਹ ਕੁੱਟ ਕੇ ਥੋੜਾ ਜਿਹਾ ਇਹਨਾਂ ਨੂੰ ਪਾ ਦਿੰਨੀ ਆ। ਬੇਬੇ ਉਹ ਨਹੀਂ ਖਾਂਦੇ ਸ਼ੌਕ ਨਾਲ, ਨਹੀਂ ਉਹ ਨਾ ਤੇ ਪਾਓ। ਭੁੱਖੇ ਤੇ ਨਹੀਂ ਨਾ ਰੱਖਣੇ। ਨਹੀਂ ਤੁਸੀਂ ਇਦਾਂ ਕਰੋ ਨਾ, ਹਾਂ। ਦਾਣੇ ਪਾ ਲਓ ਥੋੜਾ ਜਿਹਾ, ਜਾਂ ਆਟਾ ਕੁੱਟ ਕੇ ਨਾ ਹਾਂ। ਪਾਣੀ ਆਟੇ 'ਚ ਪਾ ਕੇ ਥੋੜਾ ਜਿਹਾ ਸਖਤ ਜਿਹਾ ਕਰਕੇ ਆਟਾ ਪਾ ਦਿਓ। ਹਾਂ ਉਹਦੇ ਨਾਲ ਸਹੀ ਰਹਿਣਗੇ। ਮਸਲਾ ਨਾ ਬਿਮਾਰ ਬਮੂਰ ਨਾ ਹਾਂ ਤੇ ਐਂਬਰ ਸੈਮ ਸਾਹਿਬ, ਐਂਬਰ ਦਾ ਵੀ ਪੂਰਾ ਧਿਆਨ ਰੱਖਣਾ ਵਾ ਉਹਦੇ ਉੱਤੇ ਨਾ ਯਾਰ। ਉਹ ਕਰ ਦਵੀਂ, ਕੀ ਉਹਦਾ ਨਾਮ ਆ, ਐਂਬਰ ਨੂੰ ਨਾ ਯਾਰ ਚੜ ਜਾਵੀਂ ਉੱਤੇ ਐਂਬਰ ਤੇ, ਮਤਲਬ ਨਹੀਂ ਮੇਰੇ ਆਏ ਤੋਂ ਨਹੀਂ ਬੇਬੇ, ਮੇਰੀ ਗੱਲ ਸੁਣ। ਜੇ ਮੈਂ ਚਲਾ, ਮੈਂ ਹੁਣ ਉੱਥੇ ਰਵਾਂ 4 ਦਿਨ ਜਾਂ 5 ਦਿਨ ਹਨਾ, ਤੇ 5 ਦਿਨ ਪਿੱਛੋਂ ਦੇ ਉੱਤੇ ਨਾ ਤੁਸੀਂ ਉਹਨਾਂ ਨੂੰ ਹੱਥ ਵੀ ਲਾਇਆ। ਇਹਨੂੰ ਕਹੂੰਗੀ ਥੋੜਾ ਬਹੁਤਾ ਇੱਥੇ ਗੇੜੇ ਹਾਂ ਇੱਥੇ ਮਾੜਾ ਮੋਟਾ ਕਢਾ ਲਿਓ, ਲੇਕਿਨ ਉੱਤੇ ਚੜਿਓ ਜ਼ਰੂਰ। ਨਾ ਉਹਦੀ ਵਿਗੜੇ। ਹਾਂ ਉਹ ਪਾ ਲਾਲਮੀ ਕੀ ਉਹਨੂੰ ਕਹਿੰਦੇ ਆ, ਸੈਲਾਂ ਲਾਲਮੀ ਸਾਈਡਾਂ ਤੋਂ, ਤੇ ਚੜ ਜਵੀਂ, ਤੇ ਚੜ ਜਵੀਂ ਉਹ 10 ਕਿੱਲਿਆਂ 'ਚ, ਮਤਲਬ ਖੁੱਲੀ ਥਾਂ ਦੇ ਵਿੱਚ ਨਾ ਰੱਸਾ ਪਵਾ ਲਈ ਨਾਲ, ਹੁਣ ਕਿ ਇੱਕ ਰੱਸਾ ਫੜ ਲਵੇ, ਠੀਕ ਆ। ਜਦੋਂ ਇੱਕ ਵਾਰੀ ਸੈੱਟ ਹੋ ਗਈ ਬਸ, ਇੱਕ ਵਾਰੀ ਉੱਤੇ ਚੜਿਆ ਦੁਬਾਰਾ ਨਾ, ਤੇ ਉਹਨੂੰ ਚੇਤਾ ਵੀ ਨਹੀਂ ਰਹਿਣਾ ਵੀ ਮੈਂ ਇਦਾਂ ਟੱਪੀ ਸੀ ਜਾਂ ਮੈਂ ਟੱਪਦੀ ਆ, ਕਿਉਂ ਵੀ ਸਹੀ ਹੈ ਨਾ। ਬਾਕੀ ਅੱਲਾ ਦੀ ਸਪੁਰਦ ਆ। ਅੱਲਾ ਦੀ ਸ਼ੁਕਰ ਤੇ ਅੱਲਾ ਤਾਲਾ ਆਪਦੀ ਹਿਫਾਜ਼ਤ ਚ ਤੈਨੂੰ ਲੈ ਕੇ ਜਾਵੇ। ਆਮੀਨ। ਤੇ ਦੱਸਦਾ ਰਵੀਂ ਜਿੱਥੇ ਜਿੱਥੇ ਪਹੁੰਚ ਕੇ ਇੰਨੀ ਦੂਰ ਜਾਣਾ ਵਾ ਤੂੰ, ਫਿਕਰ ਹੀ ਰਹਿਣੀ ਮੈਨੂੰ। ਨਹੀਂ ਫਿਕਰ ਨਹੀਂ, ਟੈਨਸ਼ਨ ਨਹੀਂ ਲੈਣੀ, ਮੈਂ ਦੱਸਦਾ ਰਹੂੰਗਾ। ਤੇ ਬਾਕੀ ਹਮਦਾਨ ਸਾਹਿਬ ਘਰੇ ਨਹੀਂ ਬੈਠੇ ਰਹਿਣਾ, ਜਿਹੜਾ ਤੂੰ ਹੈ ਕੈਲ ਕਹਿੰਦੇ ਆਪਦਾ ਆਪ ਹੀ ਬਹੁਤ ਬੇਬੇ ਨੇ ਨਾ ਬਤਖਾਂ ਦਾ ਨਾਂ ਰੱਖਿਆ ਹੋਇਆ ਕੈਲਕਾਂ, ਤੇ ਇਹ ਇਹਨਾਂ ਵਿੱਚ ਛੇੜਖਾਨੀ ਕਰਦਾ ਵੀ ਕੈਲਕਾਂ ਦਾ ਖਿਆਲ ਮੈਂ ਹੀ ਰੱਖ ਲੂੰਗਾ। ਹੈ ਉਹ ਧੁੱਪੇ ਨਹੀਂ ਵੜਦੀਆਂ ਹੈਗੀਆਂ, ਉੱਥੇ ਧੁੱਪ ਬਹੁਤ ਆ, ਤੇ ਫਿਰ ਮੈਂ ਇੱਥੇ ਪਾਣੀ ਪਾ ਦਿੰਨੀ, ਇੱਥੇ ਨਹਾਤੀ ਗਈਆਂ ਉਹ। ਨਹੀਂ ਠੀਕ ਆ, ਪਾਣੀ ਪਾਇਆ ਹੋਇਆ ਤੇ ਓਕੇ। ਸੈਮਸੋ ਕਹਿੰਦਾ ਇਹਨੂੰ ਘਰੇ ਕਾਹਤੋਂ ਗਜਾਇਆ, ਮੈਂ ਕਿਹਾ ਚੱਲ ਦੁਪਹਿਰ ਨੂੰ ਇੱਥੇ ਰਹਿਣ ਠੰਡੇ ਥਾਂ ਤੇ ਸ਼ਾਮ ਨੂੰ ਉੱਥੇ ਬਾਹਰ ਕੱਢ ਦਿਆ ਕਰਾਂਗੇ। ਉੱਥੇ ਦਰਖਤ ਲੱਗ ਜਾਣਗੇ ਇਨਸ਼ਾਅੱਲਾ, ਹੋ ਜਾਏਗਾ। ਨਹੀਂ ਆ ਜਿੱਦਾਂ ਹੀ ਹੋਇਆ ਨਾ ਸੌਣ ਭਾਦੋਂ ਚੜਦਾ ਵਾ, ਤੇ ਫਿਰ ਉੱਥੇ ਵੱਡੇ ਦਰਖਤ ਲਾਉਂਗੇ ਇਨਸ਼ਾਅੱਲਾ, ਆ ਕੇ ਮੈਂ ਇਦਾਂ ਦਾ ਕੁਛ ਨਾ ਕੁਛ ਸਾਰਾ ਜਿਹੜਾ ਨਾ ਆਪਾਂ ਹਿਸਾਬ ਕਿਤਾਬ ਸਿੱਧਾ ਕਰਾਂਗੇ ਕਰਨ ਵਾਲੇ ਉਹ ਆ ਕੇ ਹੀ ਹੁਣ ਹਾਂ ਇਨਸ਼ਾਅੱਲਾ। ਬਾਕੀ ਜੀ ਅੱਲਾ ਦੀ ਸਪੁਰਦ ਦਾ ਬਹੁਤ ਸਾਰਾ ਦਾ ਧਿਆਨ ਰੱਖਣਾ, ਖਿਆਲ ਰੱਖਣਾ। ਗੇਟ ਖੋਲ ਵੇ, ਬੂਆ ਖੋਲੋਏ, ਤੇ ਅੱਲਾ ਦੀ ਸਪੁਰਦ ਫਿਰ ਠੀਕ ਹੈ। ਓਕੇ ਜੀ, ਚਲੋ ਸੈਮ ਸਾਹਿਬ ਚਲੀਏ। ਲਓ ਜੀ ਬਿਸਮਿਲ੍ਲਾ, ਅੱਲਾ ਦੀ ਸਪੁਰਦ। ਆਮੀਨ। ਲਓ ਜੀ ਬੱਸ ਆ ਗਈ ਆ। ਲਓ ਜੀ ਆ ਜਾਣੇ ਪਏ ਆ ਲਾਹੌਰ ਨੂੰ। ਆਹ ਰਸਤੇ ਦੇ ਵਿੱਚ ਜੰਗਲ ਆ ਆਪਣਾ ਚੀਜ਼ਾਂ ਵਤਨੀਆਂ ਵਾਲਾ, ਨਾਲ ਬਰਾਬਰ ਤੇ ਆਲੇ ਦੁਆਲੇ ਦਾ ਮਾਹੌਲ ਚੱਲ ਚੈੱਕ ਕਰੋ ਜਰਾ। ਲਓ ਜੀ ਜ਼ਫਾ ਆ ਗਿਆ। ਲਓ ਜੀ ਫਾਈਨਲੀ ਪਹੁੰਚ ਗਏ ਆ ਲਾਹੌਰ ਟਰਮੀਨਲ ਤੇ ਆ ਜੀ। ਫਿਲਹਾਲ ਦੀ ਘੜੀ ਨਹੀਂ ਵੀਰੇ ਜਾਣਾ। ਕਿੱਥੇ ਜਾਣਾ? ਤੁਸੀਂ ਕਿੱਥੇ ਜਾਣਾ ਭਾਈ? ਅਸੀਂ ਤੇ ਆਏ ਆ। ਜਾਣਾ ਕਿੱਥੇ? ਜਾਣਾ ਤੇ ਹੋਏ ਨਾ ਕਿੱਥੇ। ਤੁਸੀਂ ਕਿੱਥੇ ਜਾਣਾ? ਜਿੱਥੇ ਕਹੋਗੇ ਲਾ ਦੇਾਂਗੇ। ਬੱਸ ਤੇ ਆ ਕਿ ਰਕਸ਼ੇ ਤੇ ਆ? ਰਿਸ਼ਕੇ ਦੇ। ਹੈ ਰਿਸ਼ਕੇ ਦੇ। ਰਸ਼ਕੇ ਤੇ ਜਾਣਾ ਨਹੀਂ ਯਾਰ, ਨਾ ਯਾਰ ਮਿਹਰਬਾਨੀ ਸੱਚੀ ਨਹੀਂ ਜਾਣਾ। ਤੁਸੀਂ ਆਪਣਾ ਵਲੌਗ ਬਣਾ ਰਹੇ ਜੀ? ਹਾਂਜੀ। ਕੀ ਨਾਮ ਆਏਗਾ ਚੈਨਲ ਦਾ? ਡੇਰੇ ਵਾਲਾ ਵਲੌਗ। ਠੀਕ ਹੈ ਜੀ, ਬਹੁਤ ਸ਼ੁਕਰੀਆ। ਲਓ ਜੀ ਇਹ ਜਦੋਂ ਬੱਸ ਅੱਡੇ ਆਈਏ ਫਿਰ ਘੇਰ ਲੈਂਦੇ ਤੁਹਾਨੂੰ ਪਤਾ ਰਕਸ਼ਿਆਂ ਵਾਲੇ ਉਬਰਾਂ ਵਾਲੇ। ਤੇ ਹੁਣ ਆਪਾਂ ਜਾਂਦੇ ਆ ਇੱਥੋਂ ਡਾਇਰੈਕਟ ਫੈਜ਼ੀ ਦੇ ਸਟੂਡੀਓ। ਨਾਲ ਆਪਣੇ ਹਜ਼ੈਫਾ ਵਾ। ਕਿਦਾਂ ਜਿਮ ਜੁਮ ਕਰਦਾ ਇੱਕ ਮੁੰਡਾ ਸੋਹਣਾ ਹੋਇਆ ਮਾਸ਼ਾਅੱਲਾ ਹੈ। ਲਓ ਜੀ ਅੱਲਾ ਦੀ ਸਪੁਰਦ। ਹੁਣ ਆਪਾਂ ਪਹੁੰਚਦੇ ਆ ਬਸ ਇੱਥੋਂ ਰਾਈਡ ਵਗੈਰਾ ਰਾਈਡ ਕਰਾਈਏ, ਉਬਰ ਕਰਾਈਏ, ਤੇ ਫਿਰ ਆਪਾਂ ਜਾਣੇ ਆ ਡਾਇਰੈਕਟ ਫੈਜ਼ੀ ਦੇ ਸਟੂਡੀਓ। ਭਾਜੀ ਦਰਵਾਜ਼ਾ ਖੋਲੀ ਦਾ ਹੁੰਦਾ? ਭਾਜੀ ਆ ਜਾਓ ਬਿਲਕੁਲ। ਮੇਰੇ ਯਾਰ ਭਾਈ ਓਏ ਹੋਰ ਹੁਣ ਇਹ ਮੇਰੇ ਸਾਰੇ ਸੜ ਤੋਂ ਆਉਣ ਤੋਂ ਪਹਿਲਾਂ ਸਫਾਈਆਂ ਸ਼ੁਰੂ ਕਰਤੀਆਂ ਵੀ ਪ੍ਰਾਹੁਣੇ ਆਉਂਦੇ ਆ। ਮੈਨੂੰ ਲੱਗਦਾ ਅੱਛਾ ਸ਼ੁਕਰ ਹੈ ਇਹਨਾਂ ਨੇ ਕਰ ਲਿਆ। ਇਹਨਾਂ ਨੇ ਇਹ ਨਹੀਂ ਕਿ ਪ੍ਰਾਹੁਣੇ ਆਉਂਦੇ ਆ ਤੇ ਗੰਦ ਪਾ ਦਿਓ ਆਪੇ ਕਰ ਲੈਣਗੇ। ਅੱਛਾ ਮਿਹਰਬਾਨੀ ਭਾਈ। ਹੋਰ ਸੁਣਾ ਫੈਜ਼ੀ? ਮੌਸਮ ਬੜਾ ਸੋਹਣਾ ਬਣਾਇਆ। ਆ ਮੇਰੀ ਵੀ ਥੋੜੀ ਇੱਜ਼ਤ ਕਰ ਲਓ ਭਾਜੀ। ਇੱਧਰ ਹੈਲੋ ਆ ਮੰਮੀ ਪ੍ਰਾਹੁਣਾ ਆਪ ਫੜ। ਇੱਧਰ ਲੋ ਜੀ ਪਹੁੰਚ ਗਿਆ। ਹੁਣ ਬੈਗ ਸਾਹ ਸੂ ਲੈਨੇ ਆ। ਅਗਲੀ ਅਪਡੇਟ ਦੇ ਦਿੰਦਾ ਤੁਹਾਨੂੰ ਆ ਹੁਣੇ। ਉਹ ਜੀ ਕਹਿੰਦੇ ਬੈਗ ਪਛਾਣੋ ਹਾਂ ਬੜਾ ਜਿਹਾ ਬੰਦਾ ਪਛਾਣੋ ਹਾਂ। ਸੁਣਾ ਆ ਗਏ ਜੀ। ਕਹਿੰਦੇ ਬੰਦੇ ਕਹਿੰਦੇ ਵੀ ਸਮੀ ਦਾ ਵੀ ਪਤਾ ਲੈ ਲਾ ਭਲਵਾਨ ਬਣੀ ਜਾਂਦਾ। ਭਾਈਆ ਮੈਂ ਆਪਣੇ ਮੂੰਹ ਤਾਰੀਫ ਕਰਦਾ ਨਾ ਚੰਗਾ ਨਹੀਂ ਲੱਗਦਾ। ਤੂੰ ਜਿਹੜਾ ਨਾ ਆਪ ਦੱਸ ਵੀ ਸਮੀ ਜੱਟ ਕਿੰਨੇ ਵਜੇ ਸਵੇਰ ਦਾ ਉੱਠਿਆ ਵਾ ਹਾਂ ਤੇ
ਕੀ ਕਰਦਾ ਰਿਹਾ ਵਾ ਬਸ ਆਹੀ ਕਰਦਾ ਰਿਹਾ ਜਿਵੇਂ ਆ ਨਾ ਜਿਵੇਂ ਟੱਪੀ ਜਾਂਦਾ ਹੁੰਦਾ ਬੰਦਾ ਖੜੋਤਾ। ਭਾਈਆਂ ਨੇ ਪੀਟੀ ਕੀਤੀ ਹੈ ਸਵੇਰੇ ਪੂਰੀ ਹਾਂ ਜਿਹੜਾ ਪੂਰਾ ਹੈ ਨਾ ਜਿਹੜਾ ਬੋਦਾ ਵਾਇਆ ਹੋਇਆ ਬੀਬੇ ਬੱਚਿਆਂ ਵਾਂਗੂ ਐਕਸਰਸਾਈਜ਼ ਕੀਤੀ ਹੈ ਪੂਰੀ ਕਿਉਂਕਿ ਭਲਵਾਨ ਬੰਦਾ ਜਿੱਥੇ ਵੀ ਹੋਵੇ ਸਰੀਰ ਕਾਇਮ ਹੋਣਾ ਚਾਹੀਦਾ ਵਾ ਜਿੱਥੇ ਵੀ ਹੋਵੇ ਭਲਵਾਨ ਹੀ ਹੁੰਦਾ ਇਹ ਵੀਰਿਆ ਤੂੰ ਓਏ ਜ਼ਫਿਆ ਇਹ ਵੀਰਿਆ ਤੂੰ ਕਿਹੜੇ ਕੰਮ ਤੇ ਲੱਗ ਗਿਆ ਵੇ ਚੰਗਾ ਭਲਾ ਹੁੰਦਾ ਸੀ। ਲੋ ਜੀ ਗੱਲ ਇਹ ਆ ਤਿਆਰ ਹੋ ਗਏ ਆ। ਮੈਂ ਵਲੌਗ ਕੱਲ ਐਂਡ ਨਹੀਂ ਸੀ ਕੀਤਾ। ਕੱਲ ਜਦੋਂ ਸ਼ਾਮ ਨੂੰ ਆਪਾਂ ਪਹੁੰਚੇ ਆ ਜਿਸਮ ਬੜਾ ਥੱਕਿਆ ਟੁੱਟਿਆ ਸੀ। ਭਲਵਾਨ ਆਇਆ ਮੈਂ ਕਿਹਾ ਭਲਵਾਨ ਨੱਪੂ ਕੁੱਟੂਗਾ ਇਹਨੇ ਕੋਈ ਸਾਥ ਨਹੀਂ ਦਿੱਤਾ। ਰਾਤ ਨਹੀਂ ਕੁੱਟੀ ਤੇਰੀ ਇੱਕ ਮੈਂ ਪਰਲੀ ਆਹੋ ਕੁੱਟੀ ਸੀ ਇੱਕ ਬਸ ਤੇ ਮੈਂ ਕਿਹਾ ਸਾਥ ਸੂ ਦਊਗਾ ਪਰ ਇਹਨੇ ਕੋਈ ਏਡਾ ਵਧੀਆ ਸਾਥ ਨਹੀਂ ਦਿੱਤਾ। ਤੇ ਰਾਤ ਨੂੰ ਭਾਈ ਅਸੀਂ ਸੌਂ ਗਏ। ਅਸੀਂ ਕਿਹਾ ਵੀ ਸਵੇਰੇ ਤੜਕੇ ਉੱਠ ਕੇ ਬੱਸ ਦੀ ਟਿਕਟ ਆ। ਇਹਨੇ ਸਾਨੂੰ ਲੇਟ ਕਰਾਇਆ ਰਾਤ ਨੂੰ ਨਿਕਲ ਜਾਣਾ ਸੀ ਤੇ ਇਹਦੇ ਕਰਕੇ ਹੋ ਗਿਆ ਲੇਟ। ਸੋ ਹੁਣ ਨਿਕਲਣ ਲੱਗੇ ਆ। ਬੈਗ ਆਪਣੇ ਆ ਸਮੀ ਦਾ ਬੈਗ ਆ ਜ਼ੈਫਾ ਦਾ ਮੇਰਾ ਹਲੇ ਅੰਦਰ ਪਿਆ ਮੈਂ ਚੱਕ ਕੇ ਲਿਆਉਣਾ। ਮੈਂ ਅੱਜ ਕਮਾਂਡੋ ਲੱਗ ਰਿਹਾ ਇਹ ਅੱਜ ਲੱਗ ਰਿਹਾ ਕਮਾਂਡੋ। ਚੈੱਕ ਕਰੋ ਯਾਰਾ ਕਿਦਾਂ ਦਾ ਲੱਗ ਰਿਹਾ। ਨਹੀਂ ਹੁਣ ਸੋਹਣਾ ਲੱਗੀ ਨਾ ਮਾਸ਼ਾਅੱਲਾ ਯਾਰ। ਤੇ ਹੁਣ ਇੱਥੋਂ ਜਾਣਾ ਜੀ ਆਪਾਂ ਡਾਇਰੈਕਟ ਲਾਰੀ ਅੱਡੇ। ਲਾਰੀ ਅੱਡਾ ਇਹ ਲਾਹੌਰ ਦੇ ਵਿੱਚ ਵੱਜਦਾ ਵਾ। ਸ਼ਾਦਰਾ ਲਾਰੀ ਅੱਡਾ ਵੱਜਦਾ। ਹੁਣ ਸ਼ਾਦਰੇ ਜਾਵਾਂਗੇ ਇੱਥੋਂ ਉੱਥੋਂ ਬੈਠਾਂਗੇ ਬੱਸ ਦੇ ਵਿੱਚ। 2 ਬੱਸਾਂ ਨਿਕਲਦੀਆਂ ਸਿਰਫ ਕੋਟਲੀ ਵਾਸਤੇ। ਇੱਕ ਬੱਸ ਨਿਕਲਦੀ ਆ ਰਾਤ ਨੂੰ 9:30 ਵਜੇ ਇੱਕ ਨਿਕਲਦੀ ਆ ਦਿਨ ਨੂੰ 9:30 ਵਜੇ। ਠੀਕ ਆ ਜੀ ਆਪਾਂ ਰਾਤ ਵਾਲੀ ਛੱਡ ਕੇ ਹੁਣ ਦਿਨ ਵਾਲੀ ਤੇ ਚੱਲੇ ਆ 9:30 ਵਜੇ ਵਾਲੀ ਤੇ ਟਾਈਮ ਹੋ ਗਿਆ ਤਕਰੀਬਨ 7:30। ਚੱਲੀ ਹੁਣ ਗੱਪਾਂ ਨਹੀਂ ਮੁੱਕਣੀਆਂ ਕਰੀਆਂ। ਲਓ ਜੀ ਜੁੜੇ ਰਹੋ ਅੱਜ ਦੇ ਵਲੌਗ ਦੇ ਨਾਲ ਤੇ ਰਾਤ ਵਾਲੇ ਕੱਲ ਵਾਲੇ ਵਲੌਗ ਦੇ ਨਾਲ ਤੇ ਜਿਹੜਾ ਚੱਲ ਰਿਹਾ ਵਲੌਗ ਉਹਦੇ ਨਾਲ ਤੇ ਆਹ ਵਲੌਗ ਮਤਲਬ ਇੰਟਰਸਟਿੰਗ ਹੋਊਗਾ ਲੰਮਾ ਥੋੜਾ ਆਪ ਰਹੇ ਆ ਕਿ ਯਾਰ ਚਲੋ ਇੱਕ ਤਾਂ ਵਲੌਗ ਛੋਟਾ ਹੀ ਸਾਰੇ ਟਰਾਈ ਕਰ ਦਿੰਦੇ ਵਲੌਗ ਥੋੜਾ ਵਾ ਤੇ ਤਾਂ ਕਰਕੇ ਸੋ ਬਸ ਤੁਹਾਨੂੰ ਵਿਖਾਉਣੇ ਆ ਰਾਜ ਗੱਲਾਂ ਕਰਾਂਗੇ ਯਾਰ। ਇੱਕ ਵਾਰੀ ਨਿਕਲ ਦਿਓ ਬਸ। ਚੱਲ 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 ਲੋ ਜੀ ਕੈਬ ਆ ਗਈ ਆ। ਡਾਇਰੈਕਟ ਜਾਂਦੇ ਆਪਾਂ ਅੱਡੇ। ਲੋ ਜੀ ਪਹੁੰਚ ਗਏ ਅੱਡੇ ਤੇ ਲਾਪਿਆ ਪੀਣ ਆਉਂਦਾ ਡੱਫਣ ਸ਼ੁਰੂ ਕਰਤਾ ਇਹਨੇ। ਕਿਉਂ ਜ਼ੈਫਾ ਇਹਨੇ ਬਹੁਤ ਸਾਨੂੰ ਜਲੀਲ ਕੀਤਾ ਵਾ। ਮੈਪ ਗਲਤ ਲਾਤਾ ਸੀ। ਫੋਨ ਆ ਗਿਆ ਜੋ ਗੱਡੀ ਦੇ ਵਿੱਚ ਕਿੰਨੇ ਵਜੇ ਤੁਰਨੀ ਆ? 9:30 ਅਸੀਂ ਇੱਥੇ ਤੁਹਾਡੇ ਕੋਲੇ ਆ। ਅਸੀਂ ਟਿਕਟਾਂ ਲੈ ਲੈਣੀਆਂ ਹੁਣੇ। 9:30 5:30 ਵਜੇ ਕੋਟਲੀ 5:30 ਕੋਟਲੀ ਪਹੁੰਚਾ ਦੂ ਸਾਨੂੰ। ਹਾਂ ਲੈ ਵੀ ਮੁੰਡਿਆ ਆਹ ਬੰਦਾ ਹੀ ਉਹ ਆ ਜਿਹਨੇ ਸਾਨੂੰ ਗਲਤ ਰਸਤੇ ਪਾਇਆ। ਕਿਨੇ ਤੂੰ ਮੈਂ ਪਾਇਆ ਕਹਿੰਦਾ ਸ਼ਾਦਰੇ ਲਾਰੀ ਅੱਡੇ ਜਾਣਾ। ਇਹ ਸ਼ਾਦਰੇ ਵਾਲਾ ਬੰਦਾ ਹੁਣ ਮੇਰੇ ਤੋਂ ਹੁਣ ਇੱਥੇ ਆਏ ਆ ਬਦਾਮੀ ਬਾਗ ਲਾਰੀ ਅੱਡੇ। ਠੀਕ ਹੈ ਜ਼ਾਲਮ ਇਨਸਾਨ ਆ। ਰਾਈਡ ਵੀ ਮਹਿੰਗੀ ਪਵਾਤੀ 200 ਰੁਪਿਆ। ਲੋ ਜੀ ਆ ਸਾਡੀ ਖੜੀ ਆ ਕੋਚ। ਇਹਦੇ ਉੱਤੇ ਜਾਣਾ ਵਾ। ਮੈਂ ਤਾਂ ਸੋਚਿਆ ਸੀ ਇਦਾਂ ਦੀ ਬੱਸ ਲੱਭੂਗੀ ਪਰ ਨਹੀਂ ਇਦਾਂ ਦੀ ਲੱਭੀ ਆ। ਸਾਨੂੰ ਗੱਡੀ ਮਿਲ ਗਈ ਆ ਤੇ ਸੀਟਾਂ ਸਾਨੂੰ ਮਿਲੀਆਂ ਫੋਲਡਿੰਗ ਵਾਲੀਆਂ। ਕਸਮ ਲੈ ਲਓ ਅੱਜ ਤਾਂ ਬੁਰੇ ਹਾਲ ਹੋਣੇ ਆ ਬੌਂਕੇ ਦਿਹਾੜੇ। ਆ ਜਿਹੜੀ ਸੀਟ ਆ ਇਹ ਆ ਜਿਹੜੀ ਆ ਮਰ ਗਿਆ ਤੁਸੀਂ ਤਾਂ ਆ ਮਰ ਗਿਆ। ਲੋ ਜੀ ਰਾਜ ਗਏ ਆ ਰੋਕਦੇ ਮੀਂਹ ਪੈਂਦਾ ਪਿਆ ਅੰਨਾ ਤੇ ਸਾਡੇ ਵਾਲੇ ਬਾਈ ਛਾਪਰ ਤੇ ਰੱਖਿਆ ਜੀ ਸਮਾਨ ਰੱਖਿਆ ਤੇ ਸਾਰਾ ਭਿੱਜ ਗਿਆ। ਇਧਰੋਂ ਪਾੜ ਗਿਆ ਗੱਡੀ ਦਾ ਸਲੈਂਸਰ। ਬੜਾ ਜ਼ਿਆਦਾ ਹੈਵੀ ਮੀਂਹ ਪੈਂਦਾ ਪਿਆ ਵਾ। ਇਹ ਗੱਡੀ ਦਾ ਨਾ ਪਾੜ ਗਿਆ ਸਲੈਂਸਰ। ਸਮੀ ਮੈਨੂੰ ਕਹਿੰਦਾ ਤੂੰ ਹੈ ਹੀ ਨੈਸ਼ ਆ ਤੂੰ ਰਾਤ ਦਾ ਪਿੱਟਣ ਦਿਆਂ। ਸਫ਼ਰ ਏਡਾ ਬੁਰਾ ਲੰਘਣ ਦਿਆ। ਅੱਜ ਦਾ ਸੱਚੀ ਦੱਸਾਂ ਪਹਿਲਾਂ ਗੱਡੀ ਨਹੀਂ ਸਹੀ ਮਿਲੀ ਫਿਰ ਮਿਲੀ ਉਹਦਾ ਸਲੈਂਸਰ ਪਾੜ ਗਿਆ। ਸੈਕਿੰਡ ਉਹਦਾ ਹੈਗਾ ਹੁਣ ਮੀਂਹ ਸ਼ੁਰੂ ਹੋ ਗਿਆ। ਓਏ ਸੁਣਾ ਕਿੱਦਾਂ ਸਫ਼ਰ? ਜੀ ਅੰਦਰ ਤੇ ਬੜੀ ਗਰਮੀ ਸੀ ਪਰ ਹੁਣ ਜਿਹੜਾ ਨਾ ਬਾਰਿਸ਼ ਪੈਣ ਲੱਗ ਗਈ ਬਹੁਤ ਸੋਹਣਾ ਮੌਸਮ ਬਣ ਉਹ ਛੱਡ ਸਲੈਂਸਰ ਪਾੜ ਗਿਆ ਈ। ਸਲੈਂਸਰ ਦੀ ਆਵਾਜ਼ ਹਾਂ ਕਾਲਾ ਆਈ ਆ ਤੇ ਕਾਲ ਦੀ ਆਵਾਜ਼ ਨਾ ਆਵੇ ਇਹਦੀ ਗੇ 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 ਆਈ ਆ। ਮੈਂ ਕਿਹਾ ਪਤਾ ਨਹੀਂ ਲੈ ਕੇ ਵੀ ਜਾਊਗੀ ਕਿ ਨਹੀਂ। ਹੁਣ ਪਤਾ ਲੱਗਿਆ ਸਲੈਂਸਰ ਆ। ਹੋਰ ਠੀਕ ਆ ਹੁਣ ਜੁੱਤੀ ਵੀ ਲਾਈ ਆ। ਉਹ ਜੁੱਤੀ ਪਾਉਣ ਦਾ ਮੈਨੂੰ ਤੇ ਸਫ਼ਰ ਦਾ ਸਵਾਦ ਨਹੀਂ ਆ ਰਿਹਾ। ਮੈਂ ਤਾਂ ਭੋਰਾ ਨਿੱਕੀ ਜਿਹੀ ਸੀਟ ਤੇ ਬੈਠਾ। ਬੜਾ ਔਖਾ ਲੱਗਦਾ ਕਿ ਮੈਂ ਝੱਟ ਪਿਓ ਲੱਕ ਦੂਰਾ ਹੁੰਦਾ ਮੇਰਾ ਤੇ। ਚੱਲ ਤੈਨੂੰ ਇੰਨੀ ਚਲੋ ਮੇਰਾ ਬੈਗ ਦੇਖਦੇ ਆ। ਮੈਨੂੰ ਲੱਗ ਗਿਆ ਹੀ ਪਤਾ ਕਿਉਂ ਵੀ। ਚਲੋ ਦੇਖਦੇ ਆ ਵੀ ਸਫ਼ਰ ਹੁਣ ਗਾਂ ਕਿੱਦਾਂ ਲੰਘਦਾ ਵਾ। ਸੁੱਖ ਸ਼ਾਂਤੀ ਰਹਿੰਦੀ ਆ ਯਾਰ। ਮੌਸਮ ਤੇ ਬੜਾ ਪਿਆਰਾ ਹੋ ਗਿਆ। ਮੌਸਮ ਵੀ ਕਰੇ ਸੋਹਣਾ। ਇਦਾਂ ਹੀ ਮੌਸਮ ਰਵੇ। ਬਾਕੀ ਅੱਲਾ ਰੱਖੇ ਖੈਰ ਸੁੱਖ। ਦੇਖਦੇ ਆ ਕੀ ਬਣਦਾ। ਲੋ ਜੀ ਚੱਕ ਸਵਾਰੀ ਪਹੁੰਚ ਗਏ ਆ ਕਾਫੀ ਜ਼ਿਆਦਾ ਅੱਗੇ ਆਉਣ ਤੋਂ ਬਾਅਦ। ਹੁਣ ਇੱਥੇ ਮੌਸਮ ਜਿਹੜਾ ਵਾ ਠੀਕ ਆ। ਜਿੱਦਾਂ ਦਾ ਪੰਜਾਬ 'ਚ ਸੀ ਉਦਾਂ ਦਾ ਕਸ਼ਮੀਰ 'ਚ ਆ।
ਪਹੁੰਚ ਗਏ ਆ, ਚਾਹ ਪੀਤੀ ਆ। ਹੁਣ ਸਵੇਰ 9:30 ਤੇ ਨਿਕਲੇ ਆ ਤੇ ਇਸ ਟਾਈਮ ਹੋ ਗਿਆ ਵਾ 3:45 ਹੋ ਗਏ ਆ ਤੇ ਹਲੇ ਅਸੀਂ ਸਟਿਲ ਰਾਹ 'ਚ ਆ ਤੇ ਕਹਿੰਦੇ 1.5 ਤੋਂ 2 ਘੰਟੇ ਲੱਗਣੇ ਆ ਕੋਟਲੀ ਪਹੁੰਚਦੇ ਹੋਏ। 1.5 ਘੰਟਾ ਲੱਗਣਾ, 1.5 ਘੰਟੇ ਤੋਂ ਅੱਗੇ 1.5 ਘੰਟਾ ਫਿਰ ਅਗਲੇ ਪਿੰਡ ਜਾਂਦੇ ਲੱਗਣਾ ਵਾ। ਉਹ ਕਾਸਮ ਆਊਗਾ ਲੈਣ ਤੇ ਉੱਥੇ ਪਹੁੰਚਾਂਗੇ ਇਨਸ਼ਾਅੱਲਾ, ਆਪਣਾ ਭਰਾ ਆਜੂਗਾ ਲੈਣ। ਤੇ ਲਓ ਜੀ ਲੱਗੇ ਹੋਏ ਆ ਇੱਥੋਂ ਚਾਹ ਚੂ ਪੀਤੀ ਆ, ਬਾਕੀ ਨਮਾਜ਼ ਵਗੈਰਾ ਪੜ੍ਹੀ ਆ ਤੇ ਰੈਸਟ ਥੋੜੀ ਜਿਹੀ ਸੀ। ਹਾਂ ਬਾਈ ਜੀ ਸਰ। ਕਿੱਦਾਂ ਹੁਣ ਬਹਿ ਜਾ, ਅੱਗੇ ਤਰਲਾ ਹੀ ਆ ਤੇਰਾ। ਨਹੀਂ ਉੱਥੇ ਨਹੀਂ, ਮੇਰੇ ਥੋੜੀ ਆ ਜਗ੍ਹਾ ਉਹ ਹੈ ਸਮੀ ਦੇ ਵਲੌਗ। ਅੱਛਾ ਸਮੀ ਦੇ ਇੱਥੇ ਵਲੌਗਾਂ ਦੀ ਪ੍ਰਮੋਸ਼ਨ ਚੱਲਦੀ। ਗੱਲ ਸੁਣ ਓਏ, ਹੁਣ ਅੱਗੇ ਨਹੀਂ ਬਹਿਣਾ, ਬਹਿ ਜਾਣਾ ਪਿੱਛੇ, ਬਹਿ ਜਾਣਾ ਪਿੱਛੇ ਕਿੱਥੇ ਬਹਿ, ਪਿੱਛੇ ਤੇ ਤੂੰ ਬਹਿਣ। ਅੱਛਾ ਮੇਰੀ ਗੱਲ ਸੁਣ ਲੈ, ਇਧਰ ਵੇਖ ਮੇਰੇ ਵੱਲ, ਗਰਮੀ ਬਹੁਤ ਆ। ਇੱਥੇ ਬਹਿ ਜਾ ਤੇ ਮੈਂ ਉੱਥੇ ਵੀ ਨਹੀਂ ਬਹਿਣ ਦੇਣਾ। ਜੇ ਉਹ ਕੋਈ ਚੱਜ ਦੀ ਸ਼ੈ ਲੈ ਕੇ ਆਇਆ ਨਾ, ਜੇ ਰਕਸ਼ਾ ਨਾ ਹੋਇਆ ਤੇ ਹਾਂ ਤੇ ਜੇ ਮਤਲਬ ਕੋਈ ਗੱਡੀ ਹੋਈ, ਮਤਲਬ ਪਿਕਅਪ ਜੀ ਵੀ ਹੋਈ, ਨਹੀਂ ਮੈਂ ਬਹਿਣ ਨਹੀਂ ਦੇਣਾ। ਮੈਂ ਨਾਲ ਆ ਤੇਰੇ, ਮੈਂ ਤੈਨੂੰ ਦੱਸ ਦਿੱਤਾ। ਇਹ ਨਾ ਹੋਵੇ ਉੱਥੇ ਭੱਜ ਕੇ ਟਕੂਸੀ ਮਾਰ ਕੇ ਬਹਿ ਜਾਵੇਂ ਅੱਗੇ। ਠੀਕ ਹੈ ਭਾਈ, ਠੀਕ। ਲਓ ਜੀ ਆ ਗਵਾਹ ਰਹੇ ਹੋ ਸਾਰੇ ਜਣੇ, ਐਸਾ ਨੈਸ਼ ਆ ਅੱਗੇ ਨਹੀਂ ਬੈਠਾ। ਲਓ ਜੀ ਆਪਾਂ ਬੈਠੇ ਹੋਏ ਆ ਇੱਥੇ, ਤਾਂ ਮੈਂ ਰੌਲਾ ਪਾਉਣਾ ਉਦੋਂ ਦਾ ਵੀ ਸਮੀ ਆ ਜਾ ਅੱਗੇ, ਤੇ ਸਮੀ ਆਉਂਦਾ ਨਹੀਂ ਪਿਆ। ਚਲੋ ਖੈਰ ਹੁਣ ਸਫ਼ਰ ਹੋਣ ਲੱਗਾ ਸ਼ੁਰੂ, ਜਾ ਕੇ ਮਿਲਦੇ ਤੁਹਾਨੂੰ ਕੋਟਲੀ। ਫਾਈਨਲੀ ਪਹੁੰਚ ਗਏ ਆ। ਲੋ ਜੀ ਪਹੁੰਚ ਗਿਆ ਫਾਈਨਲੀ ਕੋਟਲੀ ਸਿਟੀ, ਅੱਡੇ 'ਚ ਪਹੁੰਚ ਗਏ ਆ। ਹੁਣ ਕਾਸਮ ਆਉਂਦਾ ਵਾ, 10 ਮਿੰਟ ਦਾ ਟਾਈਮ ਮੰਗਿਆ, ਕਹਿੰਦਾ 10 ਮਿੰਟਾਂ 'ਚ ਮੈਂ ਆਇਆ। ਉਹਦਾ ਪਿੰਡ ਇੱਥੋਂ ਹੈਗਾ ਮੈਂ ਕਿਹਾ ਘੰਟੇ ਦਾ ਸਫ਼ਰ। ਸੋ ਹੁਣ ਸਫ਼ਰ ਹੋਣਾ ਵਾ ਅੱਗੇ, ਲੇਕਿਨ ਉਹ ਹਾਲ ਵੀ ਪਹਿਲਾਂ ਉਹਨੂੰ ਮਿਲ ਲਈਏ, ਫਿਰ ਵਧਾਉਂਦੇ ਆ ਸਫ਼ਰ ਆਪਾਂ ਅੱਗੇ। ਇਹ ਕੋਟਲੀ ਦੇ ਬਾਜ਼ਾਰ ਥਕਾਤ ਤੇ ਸਾਨੂੰ ਲੱਗ ਗਏ 8 ਘੰਟੇ ਆਉਂਦਿਆਂ। ਜੀ ਸ਼ੇਕ ਆਰਡਰ ਕੀਤਾ ਸੀ ਤੇ ਸ਼ੇਕ ਗਿਆ ਆ ਤੇ ਵਾਹ ਹੋ ਗਈ, ਬੁਰੇ ਹਾਲ ਹੋ ਗਿਆ। ਲਾੜਾ ਵੀ ਆ ਗਿਆ ਵਾ, ਲਾੜੇ ਨੂੰ ਮਿਲ ਲਈਏ। ਮੇਰੇ ਤੇ ਹਲੇ ਤੇ ਕੰਨ ਵੱਜਣ ਦਏ ਆ, ਛਾਂ ਹੁੰਦੀ ਪਈ ਆ, ਕਿਉਂਕਿ ਹੈ ਨਾ ਤੁਹਾਨੂੰ ਦੱਸਿਆ ਸੀ ਕਿ ਬੱਸ ਦਾ ਪਾੜ ਗਿਆ ਸਲੈਂਸਰ, ਤੇ ਉਹ ਜਦੋਂ ਰੇਸ ਦੇਵੇ ਮੈਂ ਬੈਠਾ ਫਰੰਟ ਤਾਂ ਜਦੋਂ ਰੇਸ ਦੇਵੇ ਮੇਰੇ ਕੰਨਾਂ ਨੂੰ ਆਵੇ ਉਹ ਧੂੰ ਚੜ ਗਿਆ। ਆ ਨੈਸ਼ ਅੱਗੇ ਨਹੀਂ ਆ ਕੇ ਬੈਠਾ, ਇਹਨੂੰ ਨਹੀਂ ਸੰਗ ਸ਼ਰਮਾਈ। ਟਾਂ ਵੀ ਤੇ ਇਹਨੇ ਲਈਆਂ ਸੀ ਭਾਈ ਯਾਰ, ਇੱਕ ਤਾਂ ਮੈਂ ਟਿਕਟਾਂ ਲੈ ਕੇ ਫਸ ਗਿਆ, ਯਕੀਨ ਮੰਨੋ। ਚਲੋ ਖੈਰ ਅੱਲਾ ਦੀ ਸਪੁਰਦ ਹੈ। ਓਏ ਹੋਏ 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 ਹੋਏ, ਵਾਲੇकुम अस्सलाम, दुल्हा पहुंचा है। अल्हम्दुलिल्लाह। लो जी लड़ा आ गया। आ जाओ जी, आओ, बैठो बैठो बैठो। ਲੋ ਜੀ ਪਾਤੇ ਚਾਲੇ ਪਿੰਡ ਵੱਲ ਨੂੰ। ਕਾਸਮ ਦਾ ਪਿੰਡ, ਉਹ ਕਾਸਮ ਸਾਹਿਬ ਬੈਠੇ ਆ। 1466 ਜੜਾਂ ਵਾਲਾ 14 ਜੜਾਂ ਵਾਲਾ ਇੱਥੇ ਕਿੱਥੇ ਆ ਗਿਆ? ਜੜਾਂ ਵਾਲਿਆਂ ਤੇ ਐਸੇ ਦੂਰ ਹੈ। ਪਿੰਡ ਆ ਜੀ ਧੰਨਵਾ ਹੀ ਕਹਿੰਦੇ ਪੰਜਾਬੀ, ਧੰਨਵਾ ਕਹਿੰਦਾ ਪੰਜਾਬੀ ਚ। ਤੇ ਆਏ ਆ ਜੀ ਰੱਬ ਦੀ ਧੁੰਨੀ ਕੋਲੇ, ਬਹੁਤ ਦੂਰ ਆਏ ਆ ਪੰਜਾਬ ਤੋਂ, ਮਤਲਬ ਕਾਫੀ ਜ਼ਿਆਦਾ 8 ਘੰਟੇ ਦਾ ਸਫ਼ਰ ਕਰਕੇ ਆਏ, ਮੈਂ ਪਹਿਲਾਂ ਦੱਸਿਆ। ਤੇ ਹੁਣ ਇੱਥੋਂ ਸਫ਼ਰ ਹੈਗਾ ਜੀ ਘੰਟੇ ਦਾ ਕਾਸਮ ਦੇ ਪਿੰਡ ਦਾ। ਸੋ ਹੁਣ ਪਹੁੰਚਦੇ ਆ ਪਿੰਡ, ਥੋੜਾ ਮੈਨੂੰ ਲੱਗਦਾ ਹਨੇਰਾ ਹੋ ਜਾਣਾ ਪਹੁੰਚਦੇ। ਤੇ ਜਿੰਨਾ ਕੀ ਹੋ ਸਕਿਆ ਤੁਹਾਨੂੰ ਮਾਹੌਲ ਚੱਲ ਵਿਖਾਉਂਦੇ ਆ। ਤੇ ਇਹ ਆ ਵੀ ਹੁਣ 2 ਦਿਨ ਇੱਥੇ ਆ, ਉਸ ਤੋਂ ਬਾਅਦ 2 ਦਿਨ ਤੋਂ ਬਾਅਦ ਵਿਆਹ ਸ਼ੁਰੂ ਹੋ ਜਾਣਾ ਵਾ। ਸੋ ਪਹਿਲਾਂ ਤਾਂ ਵਿਆਹ ਦੇ ਕੰਮ ਕਾਰ ਤੇ ਬਾਕੀ ਆਲਾ ਦੁਆਲਾ ਲੋਕਲ ਏਰੀਆ ਪਿੰਡ ਰਹਿਣ ਸਹਿਣ ਉਹ ਤੁਹਾਨੂੰ ਸਾਰਾ ਆਪਾਂ ਵਲੋਗਾਂ ਦੇ ਵਿੱਚ ਹੁਣ ਵਿਖਾਉਣਾ ਵਾ। ਬਸ ਤੁਸੀਂ ਵਲੋਗਾਂ ਨਾਲ ਹੁਣ ਜੁੜ ਕੇ ਰਹਿਣਾ। ਜਿਹੜਾ ਕਸ਼ਮੀਰ ਦੇ ਵਲੋਗ ਵੀ ਵੇਖ ਲਓ। ਮਿਨੀ ਜ਼ੂ ਆਪਾਂ ਜਾ ਕੇ ਬਣਾਉਣਾ, ਤੁਹਾਨੂੰ ਪਤਾ ਜਿਹੜਾ ਕੰਮ ਉਹ ਤਾਂ ਫਿਰ ਪਿੰਡ ਹੁੰਦਾ ਹੀ ਹੁੰਦਾ। ਇੱਥੇ ਜਿਹੜਾ ਵਾ ਇੱਥੇ ਸੈਰ ਸਪਾਟਾ ਦੇ ਨਾਲ ਉਹ ਜਿਹੜਾ ਪਰੇ ਬੈਠਾ ਉਹ ਮੂੰਹ ਤਾਂ ਚੱਕੀ ਓਏ ਆ ਨਜ਼ਰ ਆਉਂਦਾ ਹੋਣਾ ਮਾੜਾ ਮਾੜਾ ਤੁਹਾਨੂੰ। ਇਹਦਾ ਵਿਆਹ ਵੇਖ ਲਈਏ, ਮਾਸ਼ਾਅੱਲਾ। ਠੀਕ ਹੈ ਜੀ। ਆਹ ਜ਼ਾਲਮ ਲੋਕ ਬੈਠੇ ਨੇ, ਇਹਨਾਂ ਦੀਆਂ ਕਹਾਣੀਆਂ ਬਾਅਦ ਚ। ਸਫ਼ਰ ਤੁਹਾਨੂੰ ਘੱਟ ਵਿਖਾਇਆ, ਸਫ਼ਰ ਦੀਆਂ ਕਹਾਣੀਆਂ ਜਾ ਕੇ ਸੁਣਾਉਣਾ, ਇੱਕ ਵਾਰੀ ਮੈਨੂੰ ਪਹੁੰਚਣ ਦਿਓ। ਲਓ ਜੀ ਉਤਰੇ ਆਏ ਆ ਜੀ ਵਿਊ ਪੁਆਇੰਟ ਕੋਟਲੀ ਸ਼ਹਿਰ ਦਾ। ਮਾਸ਼ਾਅੱਲਾ ਮਾਸ਼ਾਅੱਲਾ, ਦੇਖੋ ਜ਼ਰਾ ਆ ਜੀ ਕੋਟਲੀ ਸਿਟੀ ਸਾਰਾ ਬੱਦਲਵਾਈ ਜੀ ਹੋਈ ਆ, ਇਦਾਂ ਲੱਗਦਾ ਜਿਵੇਂ ਬਾਰਿਸ਼ ਦਾ ਮੌਸਮ ਹੈ ਨਾ, ਤੇ ਉਹ ਕਲੀਅਰ ਜਿਹਾ ਨਹੀਂ ਹੁੰਦਾ ਪਿਆ। ਦੇਖੋ ਜ਼ਰਾ, ਵਾਹ ਵਾਹ ਵਾਹ। ਆ ਵੀ ਸਮੀ ਕਿੱਦਾਂ ਲੱਗਾ ਜੀ? ਬਹੁਤ ਵਧੀਆ ਹਨਾ, ਬਹੁਤ ਸੋਹਣਾ ਵਿਊ ਇੱਥੋਂ, ਨਜ਼ਾਰਾ ਬਹੁਤ ਲੈਵਲ ਆ।
ਦਰਿਆ ਪੁੰਚਾ ਗੁਜ਼ਰਦਾ ਪਿਆ ਜੀ। ਆ ਜਿਹੜਾ ਇਹ ਦਰਿਆ ਵਾ ਇਹ ਦਰਿਆ ਪੁੰਚਾ। ਇਹ ਮੈਂ ਆ ਇਹ ਤੇ ਫਿਰ ਤੂੰ ਹੈਗਾ ਹੀ ਆ ਵਨ ਰੂਪ ਨਹੀਂ ਆਇਆ ਤੇਰੇ ਮੂੰਹ ਤੇ ਏਡਾ। ਮੈਂ ਸ਼ੇਕ ਸ਼ੂ ਕਰਵਾਈ ਨਹੀਂ ਇਸੇ ਵਾਸਤੇ ਨਹੀਂ। ਅੱਛਾ ਅੱਛਾ ਵੀ ਐਂਡ ਤੇ ਰੂਪ ਨਿਕਲੂਗਾ। ਹਾਂ ਐਂਡ ਤੇ ਵਾਹ ਜੀ ਵਾਹ। ਹਾਂ ਯਾਰ ਕਿਦਾਂ ਐਡਵੈਂਚਰ ਬਹੁਤ ਯਾਰ ਇੱਕ ਵਾਰੀ ਆਓ ਖੱਡੇ ਨਹੀਂ ਵੈ ਧੋ ਕੇ ਆਇਆ ਉਹ ਖੱਡੇ ਦੇ ਵਿੱਚ ਰੋਕੀ ਗੱਡੀ ਸਾਹ ਛੋੜੀ ਛੋੜੀ ਖੱਡੇ ਲੱਗਦੇ ਨਾ। ਲੋ ਜੀ ਬਿਸਮਿਲ੍ਲਾ ਜੀ ਪਹੁੰਚ ਗਏ ਆ ਜੀ। ਆ ਜਾਓ ਮੇਰਾ ਸ਼ੇਰ ਜਵਾਨੋ ਮੇਰੇ ਚੰਨ ਮੱਖਣੋ ਆ ਜਾਓ। ਲਓ ਜੀ ਆ ਗਏ ਕਾਸਮ ਦੇ ਘਰੇ। ਕਿੱਥੇ ਆ ਹੈਲੋ। ਇਹ ਸਾਨੂੰ ਕਰਨਾ ਚਾਹੀਦਾ ਸੀ ਤੈਨੂੰ ਨਹੀਂ ਕਰਨਾ ਚਾਹੀਦਾ। ਸਫਰ ਬਹਿ ਕੇ ਦੱਸਣ ਵਾਲਾ ਬੈਗ ਕੱਢੋ ਯਾਰ ਇਹਨੂੰ ਖੋਲੋ। ਲਓ ਜੀ ਪਹੁੰਚ ਗਏ ਆ ਬਸ ਛੋੜ ਦੋ ਕੋਈ ਨਹੀਂ। ਲਓ ਜੀ ਫਾਈਨਲੀ ਪਹੁੰਚ ਗਏ ਆ ਬਹਿ ਗਏ ਆ ਥੋੜਾ ਜਿਹਾ ਫਰੈਸ਼ ਹੋ ਗਏ ਆ। ਮੁੰਡੇ ਆਪਣੇ ਜਿਹੜੇ ਜਵਾਨ ਆ ਬੈਠੇ ਹੋਏ ਆ ਮਾਸ਼ਾਅੱਲਾ। ਲਾੜਾ ਭਾਇਆ ਭਾਈ ਸੈਂਟਰ 'ਚ ਮੁੰਡਾ ਸੀ ਜਾਂਦਾ। ਨਹੀਂ ਤੂੰ ਇਹਦੇ ਨੂੰ ਕੈਮਰਾ ਕਰਕੇ ਕਹੀ ਜਾਂਦਾ ਮੁੰਡੇ ਆਪਣੇ ਜਵਾਨ ਬੈਠੇ। ਅੱਛਾ ਸੌਰੀ। ਲਓ ਜੀ ਪਹੁੰਚ ਗਏ ਆ ਆਰਾਮ ਸਕੂਨ ਨਾਲ ਬਹਿ ਗਏ ਆ। ਤੇ ਸਫ਼ਰ ਜਿਹੜਾ ਬੜਾ ਐਡਵੈਂਚਰ ਵਾਲਾ ਬੜਾ ਵਧੀਆ ਰਿਹਾ। ਸਮੀ ਨੂੰ ਭਾਇਆ ਸੀ ਆਪਾਂ ਅੱਗੇ। ਸਮੀ ਜੀ ਮਾਸ਼ਾਅੱਲਾ ਮਾਸ਼ਾਅੱਲਾ ਕਿੱਦਾਂ ਤੁਹਾਨੂੰ ਲੱਗਾ? ਮਾਸ਼ਾਅੱਲਾ ਯਾਰ ਹੌਸਲਾ ਇਹਨਾਂ ਦਾ ਵੀ ਇੰਨੀ ਦੂਰ ਕਿੱਥੇ ਪਹਾੜੀਆਂ ਸਾਰੀਆਂ ਕ੍ਰਾਸ ਕਰਕੇ ਤੇ ਪਹੁੰਚੇ। ਆਹ ਖੜੀ ਪਹਾੜੀ ਤੇ ਰਹਿੰਦੇ ਆ। ਬੜਾ ਹੌਸਲਾ ਯਕੀਨ ਮੰਨੋ ਤੁਹਾਡਾ। ਜ਼ੈਫਾ ਨੂੰ ਆਪਾਂ ਆਏ ਆ ਨਾ ਉਧਰੋਂ ਏਡੀ ਦੂਰੋਂ ਤਾਂ ਆਪਾਂ ਨੂੰ ਮਹਿਸੂਸ ਹੁੰਦਾ ਇਹਨਾਂ ਦੇ ਬਚਪਨ ਇੱਥੇ ਗੁਜ਼ਰਿਆ। ਹਾਂ ਇਹਨਾਂ ਦਾ ਰਹਿਣ ਸਹਿਣ ਮਤਲਬ ਠੀਕ ਆ। ਜ਼ੈਫਾ ਦੀ ਤੇ ਬੱਸ ਹੋ ਗਈ ਸੀ ਵਿਚਾਰੇ ਦੀ। ਹੋ ਮੇਰੀ ਵੀ ਗਈ ਸੀ। ਐਵੇਂ ਝੂਠ ਕੋਈ ਨਹੀਂ ਹੈਗਾ। ਰੰਗ ਉੱਡੇ ਹੋਏ ਸੀ ਜਦੋਂ ਇੱਕ ਵਾਰੀ ਖੱਡਾ ਜਿਹਾ ਲੱਗਦਾ ਸੀ ਨਾ ਤੇ ਗੱਡੀ ਚੜ੍ਹਦੀ ਨਹੀਂ ਸੀ ਉਦੋਂ ਲੱਗਦਾ ਸੀ ਚੌਰੀ ਵੀ ਕੁਛ। ਮੈਂ ਇਹ ਸੋਚਦਾ ਸੀ ਭੱਜਣਾ ਕਹਿ ਨੂੰ ਤੇ ਭੱਜਿਆ ਤਾਂ ਜਾਣਾ ਹੀ ਨਹੀਂ ਸੀ। ਕਹਿੰਦਾ ਨਹੀਂ ਹੌਲੀ ਚਲਾ ਲਾ ਕਹਿੰਦਾ ਬੈਲਟ ਲਾ ਲਾ ਤੂੰ। ਕਹਿੰਦਾ ਇਹ ਕੀ ਸੀ ਸਮੀ ਕਹਿੰਦਾ ਜਦੋਂ ਠਾਂ ਹੀ ਲੱਥ ਗਈ ਬੈਲਟ ਉੱਥੇ ਕੀ ਕਰੂ ਉਹ ਵਾਲਾ ਹਿਸਾਬ ਸੀ। ਬਾਕੀ ਲਓ ਜੀ ਇਹ ਕਾਸਮ ਦਾ ਘਰ ਆ। ਅਸੀਂ ਜਦੋਂ ਲਾਸਟ ਟਾਈਮ 3 ਸਾਲ ਪਹਿਲਾਂ ਆਏ ਸੀ ਤੇ ਉਹ ਯਾਦਾਂ ਤਾਜ਼ਾ ਹੋ ਗਈਆਂ। ਬਾਕੀ ਇਨਸ਼ਾਅੱਲਾ ਸਵੇਰ ਜਿਹੜਾ ਵਲੌਗ ਤੁਹਾਨੂੰ ਦੇਖਣ ਨੂੰ ਮਿਲੂਗਾ। ਤੁਹਾਨੂੰ ਪਤਾ ਹੁਣ 2-3 ਦਿਨ ਇੱਥੇ ਹੀ ਆ ਸੋ ਵਿਆਹ ਦੇ ਕਰਕੇ ਵੀ ਤੇ ਨਾਲ ਵੀ ਤੁਹਾਨੂੰ ਆਲਾ ਦੁਆਲਾ ਵੀ ਵਿਖਾਵਾਂਗੇ ਸੋਹਣਾ ਬੜਾ ਕਰਕੇ। ਸੋ ਬਾਕੀ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਸਵੇਰੇ ਨਵੇਂ ਵਲੌਗ ਦੇ ਵਿੱਚ। ਕਿੱਥੋਂ ਤੁਰੇ ਆ ਕਿੱਥੇ ਆਏ ਆ ਵਲੌਗ ਮੇ ਵੀ ਛੋਟਾ ਹੋਊਗਾ ਲੇਕਿਨ ਹੁਣ 2-3 ਦਿਨ ਜਿਹੜੇ ਆਪਾਂ ਰਹਿਣੇ ਇੱਥੇ ਤੇ ਉਹ ਵਧੀਆ ਇਨਸ਼ਾਅੱਲਾ ਆਪਾਂ ਕੋਸ਼ਿਸ਼ ਕਰਾਂਗੇ ਐਕਸਪਲੋਰ ਕਰੀਏ ਲੋਕਲ ਏਰੀਆ ਫਿਰੀਏ ਕੋਸ਼ਿਸ਼ ਕਰਾਂਗੇ ਸਕੂਟਰ ਦੇ ਉੱਤੇ। ਤੇ ਬਾਕੀ ਮਿਲਦੇ ਹਾਂ ਤੁਹਾਨੂੰ ਹੁਣ ਸਵੇਰੇ ਨਵੇਂ ਵਲੌਗ 'ਚ। ਦਿਓ ਇਜਾਜ਼ਤਾਂ। ਬਹੁਤ ਸਾਰਾ ਧਿਆਨ ਰੱਖਣਾ ਖਿਆਲ ਰੱਖਣਾ। ਇਜਾਜ਼ਤਾਂ ਰੱਬ ਰੱਖਾ।